ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 21 ਸਤੰਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਜ਼ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradio.usa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਮੰਨਿਆ ਜਾ ਰਿਹਾ ਹੈ ਕਿ ਇਰਾਕ ਦੇ ਵਿੱਚ ਆਈਸਿਸ ਨੇ US ਬੇਸ ਦੇ ਉੱਤੇ ਕੈਮੀਕਲ ਬੰਬ ਦੇ ਨਾਲ ਹਮਲਾ ਕੀਤਾ। ਇਜਿਪਟ ਦੇ ਵਿੱਚ ਇੱਕ ਵਾਰ ਫੇਰ ਮਾਈਗ੍ਰੈਂਟ ਵਾਲੀ ਕਿਸ਼ਤੀ ਪਲਟੀ, ਇਸ ਦੇ ਵਿੱਚ 42 ਦੀ ਮੌਤ। ਆਕਸਫੋਰਡ ਇੱਕ ਵਾਰ ਫੇਰ ਬਣੀ ਦੁਨੀਆ ਦੀ ਪਹਿਲੇ ਨੰਬਰ ਦੀ ਯੂਨੀਵਰਸਿਟੀ। ਹਿਲਰੀ ਕਲਿੰਟਨ ਨੇ ਡੋਨਾਲਡ ਟਰੰਪ ਨੂੰ ਛੱਡ ਕੇ ਪਾਲਿਸੀਜ਼ ਦੇ ਉੱਤੇ ਕੀਤੀ ਗੱਲਬਾਤ। ਨਿਊਯਾਰਕ ਬੰਬ ਧਮਾਕੇ ਦੇ ਵਿੱਚ ਜਾਂਚ ਜਾਰੀ। ਅਤੇ ਨਾਰਥ ਕੈਰੋਲਾਈਨਾ ਦੇ ਵਿੱਚ ਇੱਕ ਵਾਰੀ ਫਿਰ ਅਫਰੀਕਨ ਅਮਰੀਕਨ ਵਿਅਕਤੀ ਨੂੰ ਗੋਲੀ ਲੱਗਣ ਤੇ ਭੜਕੀ ਹਿੰਸਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਇਰਾਕ ਤੋਂ ਆਈ ਇੱਕ ਖਬਰ ਦੇ ਮੁਤਾਬਿਕ US ਅਤੇ ਇਰਾਕੀ ਫੋਰਸਿਸ ਦੇ ਕੈਂਪ ਦੇ ਉੱਤੇ ਆਈਸਿਸ ਨੇ ਕੈਮੀਕਲ ਹਥਿਆਰਾਂ ਦੇ ਨਾਲ ਹਮਲਾ ਕੀਤਾ। ਇਰਾਕ ਦੇ ਸ਼ਹਿਰ ਕੁਐਰਾ ਤੋਂ ਥੋੜੀ ਹੀ ਦੂਰ US ਦੇ ਬੇਸ ਕੈਂਪ ਲੱਗੇ ਹੋਏ ਸਨ। ਇੱਥੇ ਸਭ ਤੋਂ ਪਹਿਲਾਂ ਇੱਕ ਰਾਕਟ ਦੇ ਨਾਲ ਹਮਲਾ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਇੱਥੇ ਮਸਟਰਡ ਏਜੰਟ ਦੇ ਟ੍ਰੇਸਿਸ ਮਿਲੇ। US ਦਾ ਇਹ ਬੇਸ ਕੈਂਪ ਮੌਜ਼ੂਲ ਤੋਂ ਸਿਰਫ 25 ਮੀਲ ਦੀ ਦੂਰੀ ਤੇ ਸੀ। ਪੈਂਟਾਗਨ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਰਾਕਟ ਦੇ ਉਸ ਸ਼ੈਲ ਦੇ ਵਿੱਚੋਂ ਟਾਰ ਵਰਗਾ ਇੱਕ ਕਾਲੇ ਰੰਗ ਦਾ ਪਦਾਰਥ ਮਿਲਿਆ। ਪੈਂਟਾਗਨ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇੱਕ ਕੈਮੀਕਲ ਹਮਲਾ ਲੱਗ ਰਿਹਾ ਹੈ, ਪਰ ਇਹ ਰਿਪੋਰਟ ਗਲਤ ਵੀ ਹੋ ਸਕਦੀ ਹੈ। ਇਸ ਦੇ ਲਈ ਇਸ ਦੇ ਉੱਤੇ ਦੁਬਾਰਾ ਜਾਂਚ ਕੀਤੀ ਜਾਏਗੀ। ਹਾਲਾਂਕਿ ਇਸ ਹਮਲੇ ਦੇ ਵਿੱਚ ਕਿਸੇ ਵੀ US ਜਾਂ ਫਿਰ ਇਰਾਕੀ ਫੋਰਸ ਦੇ ਜਵਾਨ ਨੂੰ ਕਿਸੇ ਪ੍ਰਕਾਰ ਦੀ ਕੋਈ ਸੱਟ ਨਹੀਂ ਵੱਜੀ, ਪਰ ਇਤਿਹਾਤ ਦੇ ਤੌਰ ਦੇ ਉੱਤੇ ਉਸ ਸ਼ੈੱਲ ਦੇ ਨਜ਼ਦੀਕ 4 ਆਫਸਰਜ਼ ਨੂੰ ਡੀਕੰਟੈਮੀਨੇਸ਼ਨ ਦੀ ਟ੍ਰੀਟਮੈਂਟ ਦੇ ਦਿੱਤੀ ਗਈ ਹੈ। ਪੈਂਟਾਗਨ ਦੇ ਅਧਿਕਾਰੀ ਨੇ ਕਿਹਾ ਕਿ ਇਹਨਾਂ ਟਰੂਪਸ ਦੇ ਉੱਤੇ ਲਗਾਤਾਰ ਹਮਲੇ ਹੁੰਦੇ ਰਹਿੰਦੇ ਹਨ ਅਤੇ ਇਹ ਇੱਕ ਆਮ ਗੱਲ ਇਰਾਕ ਅਤੇ ਸੀਰੀਆ ਦੇ ਵਿੱਚ ਬਣ ਚੁੱਕੀ ਹੈ, ਪਰ ਕੈਮੀਕਲ ਹਥਿਆਰ ਦੇ ਨਾਲ ਪਹਿਲੀ ਵਾਰੀ ਇਹ ਹਮਲਾ ਕੀਤਾ ਗਿਆ ਹੈ। ਇਰਾਕ ਦੇ ਵਿੱਚ ਤਕਰੀਬਨ 5000 US ਟਰੂਪਸ ਗਰਾਊਂਡ ਦੇ ਉੱਤੇ ਮੌਜੂਦ ਹਨ। ਇਰਾਕ ਦੇ ਵਿੱਚ ਮੋਜ਼ੁਲ ਇੱਕ ਆਖਰੀ ਵੱਡਾ ਸ਼ਹਿਰ ਬਚਿਆ ਹੈ, ਜਿਸ ਦੇ ਉੱਤੇ ਆਈਸਿਸ ਨੇ ਹਜੇ ਆਪਣਾ ਕੰਟਰੋਲ ਬਣਾ ਕੇ ਰੱਖਿਆ ਹੈ ਅਤੇ ਜਲਦੀ ਹੀ ਇਸ ਨੂੰ ਆਈਸਿਸ ਦੇ ਪੰਜੇ ਤੋਂ ਛੁਡਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਫਰੀਕਨ ਮਾਈਗ੍ਰੈਂਟਸ ਦੀ ਯੂਰਪ ਦੇ ਵੱਲ ਆ ਰਹੀ ਕਿਸ਼ਤੀ ਇੱਕ ਵਾਰ ਫਿਰ ਇਜਿਪਟ ਦੇ ਨਜ਼ਦੀਕ ਸਮੁੰਦਰ ਦੇ ਵਿੱਚ ਓਵਰ ਕਰਾਊਡਡ ਹੋਣ ਕਰਕੇ ਡੁੱਬ ਗਈ, ਜਿਸ ਦੇ ਕਰਕੇ 42 ਲੋਕਾਂ ਦੀ ਮੌਤ ਹੋ ਗਈ ਹੈ। ਇਜਿਪਟ ਦੀ ਅਥਾਰਟੀਜ਼ ਨੇ ਦੱਸਿਆ ਹੈ ਕਿਉਂਕਿ ਇਲੀਗਲ ਆ ਰਹੇ ਇਹਨਾਂ ਮਾਈਗ੍ਰੈਂਟਸ ਦਾ ਕੋਈ ਵੀ ਰੈਕਡ ਨਹੀਂ ਹੁੰਦਾ ਤੇ ਮਰਨ ਵਾਲੇ ਦੀ ਸੰਖਿਆ ਇਸ ਦੇ ਵਿੱਚ ਜ਼ਿਆਦਾ ਵੀ ਹੋ ਸਕਦੀ ਹੈ। ਇਜਿਪਟ ਦੀ ਕੋਸਟਲ ਆਰਮੀ ਨੇ ਦੱਸਿਆ ਕਿ ਇਹ ਇੱਕ ਇਲੀਗਲ ਇਮੀਗ੍ਰੇਸ਼ਨ ਅਟੈਂਪਟ ਕੀਤਾ ਜਾ ਰਿਹਾ ਸੀ ਅਤੇ ਕੋਸਟ ਤੋਂ 12 ਨੌਟੀਕਲ ਮਾਈਲ ਦੀ ਦੂਰੀ ਦੇ ਉੱਤੇ ਇਹ ਕਿਸ਼ਤੀ ਡੁੱਬ ਗਈ। ਇਜਿਪਟ ਦੇ ਸ਼ਹਿਰ ਰੋਜ਼ੇਟਾ ਵਿਖੇ ਕਈ ਪਰਿਵਾਰਾਂ ਨੇ ਉੱਥੇ ਆ ਕੇ ਕੋਸਟਲ ਆਰਮੀ ਅੱਗੇ ਅਪੀਲ ਕੀਤੀ ਕਿ ਉਹ ਕਿਸ਼ਤੀ ਦੇ ਵਿੱਚ ਡੁੱਬੇ ਲੋਕਾਂ ਦੀ ਸਰਚ ਕਰਨ। ਉਹਨਾਂ ਮਾਈਗ੍ਰੈਂਟਸ ਦੇ ਵਿੱਚ ਮੌਜੂਦ ਕਿਸੇ ਦੇ ਰਿਲੇਟਿਵ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹਨਾਂ ਨੇ ਆਰਮੀ ਨੂੰ ਪਹਿਲਾਂ ਹੀ ਇਹ ਇਤਲਾਹ ਕਰਤੀ ਸੀ ਕਿ ਕਿਸ਼ਤੀ ਡੁੱਬ ਰਹੀ ਹੈ, ਪਰ ਆਰਮੀ ਨੇ ਕਿਹਾ ਕਿ ਉਹਨਾਂ ਦੇ ਕੋਲ ਕੋਈ ਵੀ ਰੈਸਕਿਊ ਬੋਟ ਨਹੀਂ ਹੈ ਤੇ ਉਸ ਨੂੰ ਹੁਣ ਨਹੀਂ ਬਚਾ ਸਕਦੇ। ਇਸ ਘਟਨਾ ਤੇ ਇਜਿਪਟ ਦੀ ਹੈਲਥ ਮਿਨਿਸਟਰੀ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ ਤੇ ਖਲੀਦ ਮੈਗਾਦ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਕਿਉਂਕਿ ਇਹ ਸਾਰੇ ਇਮੀਗ੍ਰੈਂਟਸ ਇਲੀਗਲ ਤਰੀਕੇ ਦੇ ਨਾਲ ਕਿਸ਼ਤੀ ਦੇ ਵਿੱਚ ਬਹਿ ਕੇ ਗਏ ਸਨ ਅਤੇ ਇਹਨਾਂ ਦਾ ਕੋਈ ਵੀ ਰੈਕਡ ਨਹੀਂ ਹੈ ਅਤੇ ਉਹ ਮੰਨ ਕੇ ਚੱਲ ਰਹੇ ਹਨ ਕਿ ਕਿਸ਼ਤੀ ਦੇ ਵਿੱਚ 42 ਤੋਂ ਵੀ ਜ਼ਿਆਦਾ ਲੋਕ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵੀ ਮੈਡੀਟੇਰੀਅਨ ਸੀ ਦੇ ਵਿੱਚ ਬਹੁਤ ਸਾਰੀਆਂ ਇਹ ਘਟਨਾਵਾਂ ਹੋ ਚੁੱਕੀਆਂ ਹਨ ਜਦੋਂ ਕਿ ਓਵਰ ਕਰਾਊਡਡ ਹੋ ਕੇ ਕਿਸ਼ਤੀ ਡੁੱਬ ਜਾਂਦੀ ਹੈ ਤੇ ਇਸ ਦੇ ਵਿੱਚ ਕਾਫੀ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਲੀਗਲ ਇਮੀਗ੍ਰੈਂਟਸ ਦੇ ਜੇ ਆંકੜਿਆਂ ਦੇ ਉੱਤੇ ਗੱਲ ਕਰੀਏ ਤਾਂ ਇਟਲੀ ਦੇ ਵਿੱਚ ਤਕਰੀਬਨ 12000 ਮਾਈਗ੍ਰੈਂਟਸ ਇਜਿਪਟ ਤੋਂ ਇਸ ਸਾਲ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਆ ਚੁੱਕੇ ਹਨ ਅਤੇ ਪਿਛਲੇ ਸਾਲ ਇਸੇ ਹੀ ਸਮੇਂ ਦੇ ਵਿੱਚ 7000 ਲੋਕਾਂ ਨੇ ਇਜਿਪਟ ਤੋਂ ਬਾਰਡਰ ਕ੍ਰਾਸ ਕਰਕੇ ਇਟਲੀ ਦੇ ਵਿੱਚ ਗਏ ਸਨ। ਐਕਸਪਰਟਸ ਇਸ ਮਾਮਲੇ ਦੇ ਉੱਤੇ ਦੱਸਦੇ ਹਨ ਕਿ ਇਜਿਪਟ ਤੋਂ ਇਟਲੀ ਮਾਈਗ੍ਰੇਟ ਕਰਨ ਦੇ ਲਈ ਹਜੇ ਵੀ ਪੁਰਾਣੇ ਸਟਾਈਲ ਦੀਆਂ ਕਿਸ਼ਤੀਆਂ ਵਰਤੀਆਂ ਜਾਂਦੀਆਂ ਹਨ ਜੋ ਕਿ ਓਵਰ ਕਰਾਊਡ ਹੋ ਕੇ ਸਮੁੰਦਰ ਦੇ ਵਿੱਚ ਡੁੱਬ ਜਾਂਦੀਆਂ ਹਨ।
ਹਾਲਾਂਕਿ ਅਮਰੀਕਾ ਦੇ ਵਿੱਚ ਦੁਨੀਆ ਦੀਆਂ ਕਈ ਬੈਸਟ ਯੂਨੀਵਰਸਿਟੀਜ਼ ਹਨ, ਪਰ ਨਵੀਂ ਆਈ ਯੂਨੀਵਰਸਿਟੀਜ਼ ਦੀ ਵਰਲਡ ਰੈਂਕਿੰਗ ਦੇ ਮੁਤਾਬਿਕ ਇੱਕ ਵਾਰ ਫਿਰ ਯੂਨੀਵਰਸਿਟੀ ਆਫ ਆਕਸਫੋਰਡ ਦੁਨੀਆ ਦੀ ਨੰਬਰ 1 ਯੂਨੀਵਰਸਿਟੀ ਬਣੀ ਹੈ। ਟਾਈਮਜ਼ ਹਾਇਰ ਐਜੂਕੇਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਇਸ ਰੈਂਕਿੰਗ ਦੇ ਵਿੱਚ ਯੂਨੀਵਰਸਿਟੀ ਆਫ ਆਕਸਫੋਰਡ ਨੂੰ ਪਹਿਲਾ ਸਥਾਨ, ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਨੂੰ ਦੂਸਰਾ ਸਥਾਨ ਮਿਲਿਆ ਹੈ। ਇਸ ਤੋਂ ਪਹਿਲਾਂ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਨੂੰ ਲਗਾਤਾਰ 5 ਸਾਲ ਤੋਂ ਨੰਬਰ 1 ਯੂਨੀਵਰਸਿਟੀ ਦਾ ਖਿਤਾਬ ਮਿਲਦਾ ਆ ਰਿਹਾ ਸੀ। ਲਗਭਗ 13 ਸਾਲਾਂ ਬਾਅਦ US ਦੀ ਕਿਸੇ ਵੀ ਯੂਨੀਵਰਸਿਟੀ ਨੂੰ ਨੰਬਰ 1 ਦਾ ਖਿਤਾਬ ਨਹੀਂ ਮਿਲਿਆ। ਇਸ ਸਾਲ ਚਾਈਨਾ ਤੇ ਹਾਂਗਕਾਂਗ ਦੀਆਂ ਯੂਨੀਵਰਸਿਟੀਜ਼ ਨੇ ਵੀ ਆਪਣੀ ਰੈਂਕਿੰਗ ਕਾਫੀ ਸੁਧਾਰੀ ਹੈ। ਤੀਸਰੇ ਨੰਬਰ ਦੇ ਉੱਤੇ ਸਟੈਨਫੋਰਡ, ਚੌਥੇ ਦੇ ਉੱਤੇ ਯੂਨੀਵਰਸਿਟੀ ਆਫ ਕੈਂਬਰਿਜ ਅਤੇ ਫਿਰ MIT ਵਰਗੀਆਂ ਯੂਨੀਵਰਸਿਟੀਜ਼ ਆਈਆਂ ਹਨ। US ਇਲੈਕਸ਼ਨ ਕੈਂਪੇਨ ਦੇ ਵਿੱਚ ਹਜੇ ਤੱਕ ਨਿੱਜੀ ਵਾਰ ਕਾਫੀ ਦੇਖਣ ਨੂੰ ਮਿਲ ਰਹੇ ਸਨ ਅਤੇ ਇੱਕ ਦੂਸਰੇ ਦੇ ਉੱਤੇ ਵਿਅਕਤੀਗਤ ਹਮਲੇ ਕਰਨ ਤੋਂ ਬਾਅਦ ਪਾਲਿਸੀਜ਼ ਦੇ ਉੱਤੇ ਘੱਟ ਹੀ ਜ਼ਿਕਰ ਦੋਨੇ ਹੀ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਸੀ। ਪਰ ਹਿਲਰੀ ਕਲਿੰਟਨ ਦੇ ਕੈਂਪੇਨ ਵੱਲੋਂ ਉਹਨਾਂ ਤੇ ਪਾਏ ਜਾ ਰਹੇ ਪ੍ਰੈਸ਼ਰ ਤੋਂ ਬਾਅਦ ਹਿਲਰੀ ਕਲਿੰਟਨ ਨੇ ਟਰੰਪ ਨੂੰ ਛੱਡ ਕੇ ਆਪਣੀਆਂ ਪਾਲਿਸੀਜ਼ ਦੇ ਬਾਰੇ ਜ਼ਿਕਰ ਕੀਤਾ। ਔਰਲੈਂਡੋ ਦੇ ਵਿੱਚ ਆਪਣੇ ਭਾਸ਼ਣ ਦੇ ਦੌਰਾਨ ਹਿਲਰੀ ਕਲਿੰਟਨ ਨੇ ਡੋਨਲਡ ਟਰੰਪ ਦਾ ਜ਼ਿਕਰ ਨਹੀਂ ਕੀਤਾ ਤੇ ਉਹਨਾਂ ਨੇ ਇਸ ਮੌਕੇ ਦੇ ਉੱਤੇ ਡਿਸੇਬਲਡ ਪਰਸਨ ਨੂੰ ਇਕੁਅਲ ਚਾਂਸ ਦੇਣ ਦੇ ਹੱਕ ਦੇ ਵਿੱਚ ਆਪਣੀ ਸਪੀਚ ਦਿੱਤੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਏਜੰਡੇ ਦੇ ਵਿੱਚ ਇਹ ਸਭ ਤੋਂ ਗੰਭੀਰ ਮੁੱਦਾ ਹੈ। ਹਾਲਾਂਕਿ ਐਕਸਪਰਟਸ ਮੰਨ ਰਹੇ ਹਨ ਕਿ ਭਾਵੇਂ ਹਿਲਰੀ ਕਲਿੰਟਨ ਨੇ ਟਰੰਪ ਦੇ ਉੱਤੇ ਸਿੱਧਾ ਹਮਲਾ ਨਹੀਂ ਕੀਤਾ, ਪਰ ਇੱਕ ਹਿਸਾਬ ਦੇ ਨਾਲ ਇਹ ਡੋਨਲਡ ਟਰੰਪ ਦੇ ਉੱਤੇ ਇਨਡਾਇਰੈਕਟ ਹਮਲਾ ਕੀਤਾ ਗਿਆ, ਕਿਉਂਕਿ ਪਿਛਲੇ ਸਾਲ ਨਿਊਯਾਰਕ ਦੇ ਵਿੱਚ ਡੋਨਲਡ ਟਰੰਪ ਨੇ ਇੱਕ ਹੈਂਡੀਕੈਪ ਰਿਪੋਰਟਰ ਦਾ ਮਜ਼ਾਕ ਉਡਾਇਆ ਸੀ। ਪਰ ਹਿਲਰੀ ਕਲਿੰਟਨ ਨੇ ਆਪਣੀ ਇਸ 30 ਮਿੰਟ ਦੀ ਸਪੀਚ ਦੇ ਵਿੱਚ ਇੱਕ ਵਾਰ ਵੀ ਡੋਨਲਡ ਟਰੰਪ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ। ਹਿਲਰੀ ਕਲਿੰਟਨ ਨੇ ਕਿਹਾ ਕਿ ਉਹ ਕਾਂਗਰਸ ਦੇ ਨਾਲ ਆਰਗੂ ਕਰਕੇ ਸਬ ਮਿਨੀਮਮ ਵੇਜ ਖਤਮ ਕਰੇਗੀ ਅਤੇ ਸਪੈਸ਼ਲੀ ਏਬਲਡ ਲੋਕਾਂ ਦੇ ਲਈ ਬਰਾਬਰ ਕੰਮ ਕਰਨ ਦਾ ਮੌਕਾ ਪੈਦਾ ਕਰੇਗੀ। ਹਿਲਰੀ ਕਲਿੰਟਨ ਨੇ ਇਸ ਮੌਕੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਕਾਨੂੰਨ ਦੇ ਮੁਤਾਬਿਕ ਇੰਪਲਾਇਰਜ਼ ਸਪੈਸ਼ਲੀ ਏਬਲਡ ਪਰਸਨ ਨੂੰ ਮਿਨੀਮਮ ਵੇਜ ਤੋਂ ਘੱਟ ਪੈਸੇ ਦੇ ਸਕਦੇ ਹਨ। ਇਸੇ ਕਰਕੇ ਜੇਕਰ ਸਬ ਮਿਨੀਮਮ ਵੇਜ ਖਤਮ ਕਰ ਦਿੱਤੀ ਗਈ ਤਾਂ ਇੰਪਲਾਇਰਜ਼ ਇਹਨਾਂ ਲੋਕਾਂ ਨੂੰ ਹਾਇਰ ਕਰਨ ਤੋਂ ਕੰਨ ਕਤਰਾਉਣਗੇ। ਪਰ ਹਿਲਰੀ ਕਲਿੰਟਨ ਨੇ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰੇਗੀ ਕਿ ਉਹਨਾਂ ਦੀਆਂ ਜੌਬਸ ਨਾ ਜਾਣ। ਨਿਊਯਾਰਕ ਬੰਬ ਧਮਾਕੇ ਦੇ ਮਾਮਲੇ ਦੇ ਵਿੱਚ ਹਜੇ ਵੀ ਜਾਂਚ ਚੱਲ ਰਹੀ ਹੈ ਤੇ ਇਨਵੈਸਟੀਗੇਟਰਸ ਇਸ ਗੱਲ ਦਾ ਪਤਾ ਲਾਉਣ ਦੇ ਵਿੱਚ ਲੱਗੇ ਹੋਏ ਹਨ ਕਿ ਜਿਸ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੀ ਮਦਦ ਕਿਸੇ ਹੋਰ ਨੇ ਕੀਤੀ ਹੈ ਜਾਂ ਫਿਰ ਨਹੀਂ। ਹਜੇ ਤੱਕ ਡਾਕਟਰਸ ਦੁਆਰਾ ਪੁਲਿਸ ਨੂੰ ਇਹ ਪਰਮਿਸ਼ਨ ਨਹੀਂ ਮਿਲੀ ਕਿ ਉਹ ਅਹਿਮਦ ਖਾਨ ਰੈਮੀ ਦੇ ਨਾਲ ਗੱਲਬਾਤ ਕਰ ਸਕਣ। ਅਹਿਮਦ ਖਾਨ ਰੈਮੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੋਈ ਸ਼ੂਟਿੰਗ ਦੇ ਵਿੱਚ ਉਹ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਬਾਅਦ ਦੇ ਵਿੱਚ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਅਹਿਮਦ ਖਾਨ ਰੈਮੀ ਦੇ ਉੱਤੇ 31 ਲੋਕਾਂ ਨੂੰ ਜ਼ਖਮੀ ਕਰਨ ਅਤੇ ਟੈਰਰਿਸਟ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। FBI ਨੇ 2 ਹੋਰ ਲੋਕਾਂ ਦੀ ਫੋਟੋ ਜਾਰੀ ਕੀਤੀ ਹੈ ਜਿਨ੍ਹਾਂ ਨੇ ਕਿ ਪ੍ਰੈਸ਼ਰ ਕੁੱਕਰ ਅਤੇ ਇੱਕ ਡਿਵਾਈਸ ਵਾਲਾ ਬੰਬ ਜੋ ਕਿ ਮੈਨਹੈਟਨ ਦੇ ਚੈਲਸੀ ਏਰੀਆ ਦੇ ਵਿੱਚ ਮਿਲਿਆ ਉਹ ਉੱਥੇ ਇੰਸਟਾਲ ਕੀਤਾ ਸੀ। FBI ਨੇ ਕਿਹਾ ਕਿ ਉਹਨਾਂ ਨੂੰ ਸਸਪੈਕਟ ਨਹੀਂ ਮੰਨਿਆ ਜਾ ਰਿਹਾ, ਪਰ ਉਹਨਾਂ ਨੂੰ ਗਵਾਹ ਦੇ ਤੌਰ ਦੇ ਉੱਤੇ ਇੰਟਰਵਿਊ ਦੇ ਲਈ ਸੱਦਿਆ ਜਾਏਗਾ, ਕਿਉਂਕਿ ਉਸ ਵੀਡੀਓ ਫੁਟੇਜ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਹ ਦੋਨੇ ਵਿਅਕਤੀ ਉੱਥੇ ਮੌਜੂਦ ਡਫਲ ਬੈਗ ਚੱਕ ਕੇ ਲੈ ਗਏ, ਪਰ ਉਸ ਬੈਗ ਦੇ ਵਿੱਚ ਮੌਜੂਦ ਪ੍ਰੈਸ਼ਰ ਕੁੱਕਰ ਵਾਲਾ ਬੰਬ ਉਸੇ ਜਗ੍ਹਾ ਦੇ ਉੱਤੇ ਛੱਡ ਗਏ। ਨਾਰਥ ਕੈਰੋਲਾਈਨਾ ਦੇ ਵਿੱਚ ਇੱਕ ਵਾਰੀ ਫਿਰ ਅਫਰੀਕਨ ਅਮਰੀਕਨ ਵਿਅਕਤੀ ਦੇ ਉੱਤੇ ਗੋਲੀ ਚੱਲਣ ਤੋਂ ਬਾਅਦ ਹਿੰਸਾ ਭੜਕੀ। ਚੱਲ ਰਹੇ ਇੱਕ ਪ੍ਰੋਟੈਸਟ ਦੇ ਵਿੱਚ ਪੁਲਿਸ ਸ਼ਾਂਤੀ ਬਹਾਲ ਕਰਨ ਦੇ ਲਈ ਪਹੁੰਚੀ ਸੀ, ਪਰ ਉੱਥੇ ਇੱਕ ਇਮੀਨੈਂਟ ਥ੍ਰੈਟ ਦੇਖਦੇ ਹੋਏ ਪੁਲਿਸ ਅਫਸਰ ਨੇ ਗੋਲੀ ਚਲਾ ਦਿੱਤੀ ਅਤੇ ਇਸ ਦੇ ਵਿੱਚ ਕੇਥ ਅਲਮੰਟ ਸਕਾਟ ਦੀ ਮੌਤ ਹੋ ਗਈ। ਸਕਾਟ ਦੇ ਪਰਿਵਾਰ ਨੇ ਦੱਸਿਆ ਕਿ ਜਿਸ ਮੌਕੇ ਦੇ ਉੱਤੇ ਪੁਲਿਸ ਅਫਸਰ ਨੇ ਉਸ ਦੇ ਉੱਤੇ ਗੋਲੀ ਚਲਾਈ ਉਸ ਦੇ ਹੱਥ ਦੇ ਵਿੱਚ ਕੋਈ ਵੀ ਹਥਿਆਰ ਨਹੀਂ ਸੀ, ਉਲਟਾ ਉਹ ਆਪਣੀ ਕਾਰ ਦੇ ਵਿੱਚ ਬੈਠ ਕੇ ਇੱਕ ਕਿਤਾਬ ਪੜ੍ਹ ਰਿਹਾ ਸੀ। ਇਸ ਤੋਂ ਬਾਅਦ ਹਿੰਸਾ ਹੋਰ ਜ਼ਿਆਦਾ ਭੜਕ ਗਈ ਅਤੇ ਇਸ ਦੇ ਵਿੱਚ ਪ੍ਰੋਟੈਸਟਰ ਸਮੇਤ ਕਈ ਪੁਲਿਸ ਅਫਸਰ ਵੀ ਜ਼ਖਮੀ ਹੋਏ। ਪਰ ਇਸ ਦੇ ਉੱਤੇ ਪੁਲਿਸ ਚੀਫ ਨੇ ਬੋਲਦੇ ਹੋਏ ਕਿਹਾ ਕਿ ਜਿਸ ਵਿਅਕਤੀ ਨੂੰ ਗੋਲੀ ਲੱਗੀ ਉਸਨੇ ਆਪਣੇ ਹੱਥ ਦੇ ਵਿੱਚ ਗਨ ਫੜੀ ਹੋਈ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 71 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 54 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸਟਾਕਟਨ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟ੍ਰੇਸੀ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਮੋਡੈਸਟੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ।
ਫ੍ਰੈਜ਼ਨੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟਰਕੀ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਟਲ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਨਿਊਯਾਰਕ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਕੈਲਗਰੀ ਕੈਨੇਡਾ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 34 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 24 ਡਿਗਰੀ ਸੈਲਸੀਅਸ ਲੋ। ਆਸਟ੍ਰੇਲੀਆ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 163 ਅੰਕ ਵੱਧ ਕੇ 18,293.7 ਤੇ ਬੰਦ ਹੋਇਆ। ਨੈਸਡੈਕ 53 ਅੰਕ ਵੱਧ ਕੇ 5,295.18 ਤੇ ਬੰਦ ਹੋਇਆ। S&P 23 ਅੰਕ ਵੱਧ ਕੇ 2163.12 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5251 ਅੰਕ ਵੱਧ ਕੇ 22,505.25 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ GoPro ਕੰਪਨੀ ਦਾ ਰਿਹਾ, ਜਿਸ ਦੀ ਕੀਮਤ 15 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 2 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 94 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 86 ਰੁਪਏ 97 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 69 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 75 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 49 ਰੁਪਏ 2 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 25 ਪੈਸੇ, ਬਹਿਰੀਨੀ ਦਿਨਾਰ ਦੀ ਕੀਮਤ ਰਹੀ 177 ਰੁਪਏ 83 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 222 ਰੁਪਏ 45 ਪੈਸੇ। ਸੋਨੇ ਦਾ ਰੇਟ $1332.87 ਪਰ ਆਉਂਸ ਰਿਹਾ ਅਤੇ ਚਾਂਦੀ $19.79 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।